ਕਈ ਗੱਲਾਂ ਐਸੀਆਂ ਹੁੰਦੀਆਂ ਵਾ ਕਿ ਬੰਦੇ ਨੂੰ ਨਾ ਸਮਝ ਨਹੀਂ ਆਉਂਦੀ ਉਦੋਂ ਵਕਤੀ ਤੌਰ ਤੇ, ਕਿ ਮੇਰੇ ਨਾਲ ਜਿਹੜਾ ਬੰਦਾ ਦੋਸਤ ਤੇ ਭੈਣ ਭਰਾ ਕੋਈ ਵੀ ਕਰਨ ਡਿਆ ਵਕਤੀ ਤੌਰ ਉਹਨੂੰ ਬੁਰਾ ਲੱਗਦਾ ਹੋਵੇਗਾ, ਲੇਕਿਨ ਉਹ ਕਰਦਾ ਉਹਦੇ ਲਈ ਚੰਗਾ ਹੀ ਹੁੰਦਾ ਵਾ। ਉਹਦੀ ਸਮਝ ਐਂਡ ਤੇ ਹੁੰਦੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਇੱਕ ਨਾ ਬਾਦਸ਼ਾਹ ਸੀ, ਬਾਦਸ਼ਾਹ ਕਹਿ ਲਓ ਕਿ ਇੱਕ ਬਾਦਸ਼ਾਹ ਸੀ, ਤੇ ਉਹ ਬਾਦਸ਼ਾਹ ਨਾਲ ਉਹਦਾ, ਬਾਦਸ਼ਾਹਾਂ ਦੇ ਬਾਦਸ਼ਾਹ ਯਾਰ ਦੁਆ ਸਲਾਮ ਤੇ ਹੁੰਦੀ ਹੈ ਇੱਕ ਦੂਜੇ ਦੇ। ਤੇ ਉਹ ਬਾਦਸ਼ਾਹ ਦੀ ਨਾ ਬੇਟੀ ਦੀ ਸ਼ਾਦੀ ਸੀ, ਤੇ ਉਹਨੇ ਦੂਸਰੇ ਬਾਦਸ਼ਾਹ ਨੂੰ ਇਨਵਾਈਟ ਕੀਤਾ ਕਿ ਯਾਰ ਤੂੰ ਨਾ ਬੇਟੀ ਦੀ ਸ਼ਾਦੀ ਤੇ ਆਉਣਾ ਵਾ। ਉਹ ਆਏ ਜਿਸ ਟਾਈਮ ਬਾਦਸ਼ਾਹ ਆਇਆ, ਤੇ ਉਹ ਮਿਲੇ ਗਿਲੇ, ਜਦੋਂ ਟਾਈਮ ਬਰਾਤ ਦਾ ਹੋਇਆ ਜਹੇਜ਼ ਵੀ ਦਿੰਦੇ, ਹਰ ਚੀਜ਼ ਜਿਸ ਤਰ੍ਹਾਂ ਆਪਣਾ ਤਰੀਕਾਕਾਰ ਚੱਲਦਾ ਵਾ। ਇਸੇ ਤਰ੍ਹਾਂ ਹੀ ਉਹਨੇ ਨਾ ਆਪਣੇ 100 ਘੋੜਾ ਨੂੰ ਨਾ ਤੋਹਫੇ ਦੇ ਵਿੱਚ ਦਿੱਤਾ ਆਪਣੇ ਦੋਸਤ ਦੀ ਬੇਟੀ ਨੂੰ। ਜਿਸ ਟਾਈਮ ਤੋਹਫੇ ਦਿੱਤਾ ਤੇ ਸ਼ਾਦੀ ਵਗੈਰਾ ਭੁਗਤਾਈ, ਮਿਲਣ ਲੱਗੇ, ਇੱਕ ਦੂਜੇ ਨੂੰ ਰੁਖਸਤ ਕੀਤਾ ਬਾਦਸ਼ਾਹ ਨੇ ਉਸ ਬਾਦਸ਼ਾਹ ਨੂੰ। ਤੇ ਜਾਣ ਲੱਗਾ, ਕਹਿਣ ਲੱਗਾ ਵੀ ਭਾਈ ਸਾਡੇ ਲੈ ਕੇ ਵੀ ਕੋਈ ਹੁਕਮ ਹੋਇਆ, ਕੋਈ ਕਿਸੇ ਕਿਸਮ ਦੀ ਸਾਡੀ ਜ਼ਰੂਰਤ ਹੋਈ ਤਾਂ ਸਾਨੂੰ ਵੀ ਯਾਦ ਕਰੀ, ਅਸੀਂ ਵੀ ਇਨਸ਼ਾ ਅੱਲਾਹ ਤਾਲਾ ਤੇਰੀ ਹੈਲਪ ਕਰਾਂਗੇ, ਤੇਰੇ ਕੋਲ ਆਵਾਂਗੇ, ਵੀ ਆਪਾਂ ਹੁਣ ਇੱਕ ਦੂਜੇ ਦੇ ਯਾਰ ਦੋਸਤ ਬਣ ਗਏ। ਉਹਨੇ ਕਿਹਾ ਜੀ ਠੀਕ ਆ। ਉਹ ਕੁਛ ਵਕਤ ਗੁਜ਼ਰਿਆ, ਸਾਲ 2 ਸਾਲ, ਵਕਤ ਨੇ, ਟਾਈਮ ਨੇ ਵਾਸਾ ਪਲਟਿਆ। ਜਿਸ ਟਾਈਮ ਇੰਨੀ ਗੱਲ ਹੋਈ ਤੇ ਇਹ ਨਾ ਬਾਦਸ਼ਾਹੀ ਸਦਾ ਸੋਹਣੇ ਰੱਬ ਦੀ ਆ ਸਿਰਫ ਸਾਡੀਆਂ ਗੱਲਾਂ ਹੀ ਆ, ਇਹ ਸਦਾ ਸੋਹਣੇ ਰੱਬ ਦੀ ਬਾਦਸ਼ਾਹੀ ਆ। ਉਹ ਚਾਹੇ ਤੇ ਫਕੀਰ ਨੂੰ ਬਾਦਸ਼ਾਹ ਬਣਾ ਦੇਵੇ, ਚਾਹੇ ਤੇ ਬਾਦਸ਼ਾਹ ਨੂੰ ਤਖਤ ਤੋਂ ਲਾ ਕੇ ਫਕੀਰ ਬਣਾ ਦੇਵੇ। ਮੇਰਾ ਮਾਲਕ ਕੁਦਰਤ ਵਾਲਾ ਵਾ, ਹਰ ਚੀਜ਼ ਕਰ ਸਕਦਾ ਵਾ। ਉਹ ਚਾਹੇ ਤੇ ਦਿਨੋਂ ਰਾਤੋਂ ਦਿਨ ਨਾ ਚੜ੍ਹਨ ਦੇਵੇ, ਬੰਦੇ ਨੂੰ ਕਿਤੇ ਦਾ ਕਿਤੇ ਮਕਾਮ ਦੇ ਦੇਵੇ, ਚਾਹੇ ਤੇ ਬੜੇ ਵੱਡੇ ਮਕਾਮ ਤੋਂ ਥੱਲੇ ਲਾ ਕੇ ਸੁੱਟ ਦੇਵੇ। ਇਹ ਅੱਲਾਹ ਪਾਕ ਦੇ ਸਾਰੇ ਕੰਮ ਆ, ਕਿਉਂਕਿ ਕੁਦਰਤ ਮਾਲਕ ਦੀ ਆ। ਵਕਤ ਬਦਲਿਆ, ਵਕਤ ਦੀ ਐਸੀ ਕਰਵਟ ਲਈ ਵਕਤ ਨੇ ਕਿ ਉਹ ਬਾਦਸ਼ਾਹ ਜਿਹੜਾ ਨਾ ਉਹਦੇ ਹਾਲਾਤ ਡਾਊਨ ਹੋਣੇ ਸ਼ੁਰੂ ਹੋ ਗਏ। ਜਿਹੜਾ ਆਇਆ ਸੀ ਜਿਹਨੇ ਆਣ ਕੇ 100 ਘੋੜਾ ਦਿੱਤਾ ਸੀ ਨਾ, ਡਾਊਨ ਹੁੰਦਿਆਂ ਇੰਨੇ ਕੁ ਡਾਊਨ ਹੋ ਗਿਆ ਕਿ ਜਿਸ ਤਰ੍ਹਾਂ ਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਅੱਲਾ ਚਾਹਵੇ ਤਾਂ ਲੱਖੋਂ ਕੱਖ ਕਰ ਦੇਵੇ, ਚਾਹਵੇ ਤਾਂ ਕੱਖੋਂ ਲੱਖ ਕਰ ਦੇਵੇ। ਇੰਨਾ ਕੁ ਡਾਊਨ ਹੋ ਗਿਆ ਕਿ ਰੋਟੀ ਪਾਣੀ ਤੋਂ ਵੀ ਉਹ ਤੰਗ ਹੋਣ ਲੱਗ ਪਏ। ਉਹ ਹਾਲਾਤ ਮਾੜੇ ਤੋਂ ਮਾੜੇ ਜਿਸ ਟਾਈਮ ਹੁੰਦਿਆਂ ਇੱਥੋਂ ਤੱਕ ਪਹੁੰਚੇ ਤੇ ਉਹਦੀ ਬੇਗਮ ਇੱਕ ਦਿਨ ਕਹਿੰਦੀ ਵੀ ਤੇਰਾ ਫਲਾਨਾ ਯਾਰ ਵਾ ਬਾਦਸ਼ਾਹ, ਉਦੋਂ ਆਪਾਂ ਉਹਦੇ ਵਿਆਹ ਤੇ ਵੀ ਉਹਦੀ ਬੱਚੀ ਦੇ ਤੇ ਗਏ ਸੀ, ਤੇ ਉਹ ਜੋ ਬਾਦਸ਼ਾਹ ਹੋ ਗਈ ਤੇ ਚਲੋ ਸਾਡੇ ਤੇ ਵਕਤ ਮਾੜਾ ਆ ਗਿਆ, ਤੇ ਉਹਦੇ ਕੋਲ ਚੱਲਦੇ ਆ, ਉਹਦੇ ਕੋਲ ਕੋਈ ਹੈਲਪ ਮੰਗਦੇ ਆ, ਕੋਈ ਦਿਨ ਅੱਲਾਹ ਪਾਕ ਫੇਰੂਗਾ। ਉਹਨੇ ਕਿਹਾ ਗੱਲ ਤੇ ਤੇਰੀ ਠੀਕ ਆ, ਚਲੋ ਕਹਿੰਦੇ ਨੇ ਕਿ ਡੁੱਬਦੇ ਹੋਏ ਨੂੰ ਤਿਨਕੇ ਦਾ ਸਹਾਰਾ ਵੀ ਮਿਲਦਾ ਹੋਵੇ, ਤੂੰ ਕਹਿੰਦਾ ਹੁੰਦਾ ਸ਼ਾਇਦ ਮੈਂ ਏਦਾਂ ਹੀ ਬਚ ਜਾਵਾਂ। ਉਹ ਉਸ ਬਾਦਸ਼ਾਹ ਕੋਲ ਚਲੇ ਗਏ, ਜਾ ਕੇ ਉਹਨਾਂ ਨੇ ਉੱਥੇ ਦਸਤਕ ਦਿੱਤੀ ਮਹੱਲ ਦੇ ਵਿੱਚ। ਜਿਸ ਟਾਈਮ ਐਂਟਰ ਤੇ ਉਹ ਜਿਹੜੇ ਦਰਬਾਰੀ ਹੁੰਦੇ ਆ ਨਾ, ਉਹਨਾਂ ਨੇ ਕਿਹਾ ਹਾਂਜੀ ਕਿਹਨੂੰ ਮਿਲਣਗੇ ਜੀ, ਅਸੀਂ ਬਾਦਸ਼ਾਹ ਨੂੰ ਮਿਲਣਾ। ਉਹਨਾਂ ਨੇ ਜਿਹੜਾ ਮਹਿਮਾਨ ਖਾਨਾ ਬਣਾਇਆ ਹੁੰਦਾ ਵਾ ਉੱਥੇ ਬਿਠਾਤਾ ਉਹਨਾਂ ਨੂੰ, ਕਹਿੰਦੇ ਕਿ ਬਾਦਸ਼ਾਹ ਸਲਾਮਤ ਕਰ, ਅਸੀਂ ਪੈਗਾਮ ਪਹੁੰਚਾਉਣੇ ਤੇ ਆ ਜਾਂਦੇ। ਉਹ ਜਿਸ ਟਾਈਮ ਉਹਦੇ ਕੋਲ ਬਾਦਸ਼ਾਹ ਕੋਲ ਪੈਗਾਮ ਪਹੁੰਚਾਇਆ ਵੀ ਤੁਹਾਡਾ ਕੋਈ ਦੋਸਤ ਆਇਆ ਵਾ, ਕਹਿੰਦੇ ਤੁਹਾਨੂੰ ਮਿਲਣਾ, ਕਹਿੰਦੇ ਮਹਿਮਾਨ ਖਾਨੇ ਬਿਠਾਇਆ। ਹਾਂਜੀ, ਉਹਨੇ ਕਿਹਾ ਉਹਦੀ ਸੇਵਾ ਕੀਤੀ। ਉਹਨੇ ਕਿਹਾ ਉਹਨਾਂ ਨੇ ਨਾ ਚੰਗੀ ਸੇਵਾ ਕੀਤੀ, ਕਿਉਂਕਿ ਬਾਦਸ਼ਾਹ ਦੇ ਘਰ ਕੋਈ ਵੀ ਹੋਣਾ ਸੇਵਾ ਤੇ ਹੋਣੀ ਆ। ਉਹ ਕੁਛ ਟਾਈਮ ਗੁਜ਼ਰਿਆ, ਵਕਤ ਗੁਜ਼ਰਨ ਤੋਂ ਬਾਅਦ ਨਾ ਬਾਦਸ਼ਾਹ ਆਇਆ। ਜਿਸ ਟਾਈਮ ਵੇਖਿਆ ਤੇ ਉਹੀ ਬਾਦਸ਼ਾਹ, ਉਹ ਜਿਹੜਾ ਉਹਦਾ ਦੋਸਤ ਤੇ ਉਹਦੀ ਬੀਵੀ ਦੋਨੇ। ਉਹ ਹੁਣ ਨਾ ਵੇਖ ਕੇ ਤੇ ਬੜਾ ਹੀ ਹੈਰਾਨ ਹੋਇਆ। ਉਹਨੇ ਕਿਹਾ ਬਾਦਸ਼ਾਹ ਤੂੰ ਅਚਾਨਕ ਤੇ ਕਿਸ ਤਰ੍ਹਾਂ, ਨਾ ਕੋ ਤੇਰੇ ਨਾਲ ਦਰਬਾਰੀ, ਨਾ ਕੋ ਤੇਰੇ ਨਾਲ ਪ੍ਰੋਟੋਕੋਲ, ਨਾ ਕੋ ਤੇਰੀ ਸਵਾਰੀ ਅੱਛੀ, ਕਿੱਦਾਂ ਆਇਆ, ਕੀ ਹੋਇਆ ਵਾ? ਉਹਨੇ ਕਿਹਾ ਬਸ ਹਾਲਾਤ ਨੇ ਕਰਵਟ ਲੈ ਲਈ ਆ, ਤੇ ਦਿਨ ਬੜੇ ਮਾੜੇ ਆ ਗਏ ਆ, ਅਸੀਂ ਤੇ ਬਾਦਸ਼ਾਹ ਹੀ ਪੁੱਛਣ ਡਿਆ, ਅਸੀਂ ਤੇ ਰੋਟੀ ਤੋਂ ਤੰਗ ਵਾਂ। ਉਹਨੇ ਆਪਣਾ ਨਾ ਸਾਰਾ ਹੀ ਮਾਜਰਾ ਉਹਦੇ ਅੱਗੇ ਬਿਆਨ ਕੀਤਾ ਕਿ ਮੇਰਾ ਤੇ ਆਹ ਹਾਲ ਹੋ ਗਿਆ, ਤੇ ਮੈਨੂੰ ਤੇ ਤੇਰੀ ਇਹ ਭਰਜਾਈ ਨੇ ਕਿਹਾ ਵੀ ਆਪਾਂ ਉਹਦੇ ਕੋਲ ਚੱਲਦੇ ਆ, ਕੋਈ ਮਦਦ ਲਈਏ ਕੋਈ, ਤੇ ਅਸੀਂ ਤੇ ਭਾਈ ਸਿੱਧੀ ਗੱਲ ਆਏ ਆ ਮਦਦ ਵਾਸਤੇ, ਤੇ ਹੁਣ ਸਾਡੀ ਕੋਈ ਹੈਲਪ ਕਰ ਜਿਹੜੀ ਵੀ ਹੋ ਸਕਦੀ। ਉਹਨੇ ਕਿਹਾ ਤੁਹਾਡੀ ਹੈਲਪ ਇਹ ਆ ਕਿ ਬੀਬਾ ਆਪਣਾ ਭਾਬੀ ਹੋਣਾ ਨੂੰ ਨਾ ਉੱਥੇ ਜਿੱਥੇ ਸਾਡੀਆਂ ਮੁਲਕਾਂ ਰਹਿੰਦੀਆਂ ਵਾ, ਇਹਨਾਂ ਨੂੰ ਉਧਰ ਸ਼ਿਫਟ ਕਰ ਦਿੰਦੇ ਕਿ ਉੱਥੇ ਰਹਿਣਗੀਆਂ ਮਲਕਾ ਤਰ੍ਹਾਂ ਹੀ, ਤੇ ਤੁਹਾਨੂੰ ਇੱਕ 100 ਬੱਕਰੀ ਦਿੱਤੀ ਮੈਂ, ਤੇ ਨਾਲ ਉਹਨਾਂ ਨੂੰ ਮੈਂ ਤੁਹਾਨੂੰ ਨੌਕਰ ਦੇ ਤੁਹਾਨੂੰ ਨਾ ਜੰਗਲ 'ਚ ਛੱਡ ਆਉਂਦੇ ਜਿੱਥੇ ਬੱਕਰੀਆਂ ਚਾਰਦੇ, ਤੁਸੀਂ ਉੱਥੇ ਚਰਾਉਣਾ, ਲੇਕਿਨ ਉਹਦੀਆਂ ਸ਼ਰਤ ਵਾ ਇੱਕ ਕਿ ਜਿੰਨੀ ਦੇਰ ਤੱਕ ਮੈਂ ਕਹਿਣਾ ਨਹੀਂ ਤੂੰ ਵਾਪਸ ਨਹੀਂ ਆਉਣਾ। ਉਹਨੇ ਕਿਹਾ ਜੀ ਠੀਕ ਆ। ਉਹ ਹੁਣ ਵਕਤ ਬਦਲਿਆ,
ਉਹ ਬੱਕਰੀਆਂ ਉਹਨੇ ਲਈਆਂ ਲੈ ਕੇ ਉੱਥੇ ਚਲਾ ਗਿਆ, ਬੱਕਰੀਆਂ ਚਰਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਟਾਈਮ ਬੱਕਰੀਆਂ ਚਰਾਉਂਦਾ ਰਿਹਾ ਤੇ ਬਾਦਸ਼ਾਹ ਕੀ ਕਰਿਆ ਕਰੇ ਕਿ ਉਹਨੂੰ ਕਹੇ ਵੀ ਤੂੰ ਰੋਟੀ ਪਾਣੀ ਦੀ ਫਿਕਰ ਨਹੀਂ ਕਰਨੀ, ਤੈਨੂੰ ਰੋਟੀ ਪਾਣੀ ਮਗਰ ਪਹੁੰਚੂਗਾ। ਉਹ ਆਪਣੇ ਨਾ ਮੁਲਾਜ਼ਮਾਂ ਨੂੰ ਕਿਹਾ ਕਰੇ ਵੀ ਰੋਟੀ ਪਾਣੀ ਜਿਹੜੀ ਨਾ ਹਰ ਚੀਜ਼ ਪਕਾ ਕੇ ਤੇ ਇੱਥੋਂ ਲੈ ਕੇ ਜਾਣੀ ਉਹਦੇ ਵਾਸਤੇ। ਹੁਣ 2-3 ਟਾਈਮ ਉਹ ਰੋਟੀ ਲੈ ਕੇ ਉੱਥੇ ਜਾਂਦੇ ਰਹੇ। ਹੁਣ ਬਾਦਸ਼ਾਹ ਨੂੰ ਕੀ ਕਰਿਆ ਕਰੇ, ਕਹਿੰਦਾ ਵੀ ਤੁਸੀਂ ਜਦੋਂ ਵੀ ਜਾਣਾ ਵਾ ਬੱਕਰੀਆਂ ਗਿਣ ਕੇ ਆਉਣੀਆਂ ਵਾ, ਜਦੋਂ ਤੱਕ ਬੱਕਰੀਆਂ ਵਧਣ ਨਾ ਲੱਗ ਪਈਆਂ ਉਦੋਂ ਤੱਕ ਉਹਨੂੰ ਅਸੀਂ ਸੱਦਣਾ ਨਹੀਂਗਾ, ਤੇ ਜਿੱਦਣ ਬੱਕਰੀਆਂ 100 ਤੋਂ ਵਧਣ ਲੱਗ ਪਈ ਉਦੋਂ ਤੁਸੀਂ ਮੈਨੂੰ ਦੱਸਣਾ ਕਿ ਬਾਦਸ਼ਾਹ ਸਲਾਮਤ ਬੱਕਰੀਆਂ ਵਧਣ ਲੱਗ ਪਈਆਂ ਵਾ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਕਰਨਾ। ਉਹਨੇ ਕਿਹਾ ਜੀ ਠੀਕ ਆ। ਉਹ ਹਾਲਾਤ ਏਡੇ ਮਾੜੇ ਹੋਏ ਕਿ ਕੋਈ ਮਹੀਨਾ 2 ਮਹੀਨੇ ਗੁਜ਼ਰਨ ਤੋਂ ਬਾਅਦ ਨਾ ਬੱਕਰੀਆਂ ਬਜਾਏ ਵਧਣ ਦੇ ਬੱਕਰੀਆਂ ਘਟਣ ਲੱਗ ਪਈਆਂ, ਹੱਤਾ ਕਿ ਕੋਈ 20 ਤੋਂ 25 ਬੱਕਰੀਆਂ ਰਹਿ ਗਈਆਂ। ਉਹਨਾਂ ਆਣ ਕੇ ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਉਹਦੇ ਤੇ ਹਾਲਾਤ ਏਡੇ ਮਾੜੇ ਹੋ ਗਏ, ਕੋਈ ਜਿਹੜੀਆਂ 100 ਬੱਕਰੀਆਂ ਦਿੱਤੀਆਂ ਵਧਣ ਦੀ ਬਜਾਏ ਉਹ ਤਾਂ ਇੰਨੀਆਂ ਮਰ ਗਈਆਂ ਵਿੱਚੋਂ, ਉਹ ਤਾਂ ਬੱਕਰੀਆਂ ਥੋੜੀਆਂ ਜਿਹੀਆਂ ਰਹਿ ਗਈਆਂ। ਉਹਨੇ ਕਿਹਾ ਕੋਈ ਗੱਲ ਨਹੀਂ, ਅੱਲਾ ਖੈਰ ਕਰੇਗਾ, ਕੋਈ ਗੱਲ ਨਹੀਂ। ਉਹਨੂੰ ਕਿਹਾ ਆਪਣਾ ਤੂੰ ਨਾ ਇਹਨਾਂ ਨੂੰ ਚਰਾਈ ਜਾ ਇੱਥੇ ਤੇ ਰੋਟੀ ਪਾਣੀ ਉਹਨੂੰ ਪਹੁੰਚਾਈ ਜਾਓ। ਹੁਣ ਉਹ ਬਾਦਸ਼ਾਹ ਉੱਥੇ ਬੈਠਾ ਸੋਚੇ ਵੀ ਕਿੱਦਾਂ ਦਾ ਸੱਜਣ, ਸਾਨੂੰ ਦੋਵਾਂ ਜੀਆਂ ਨੂੰ ਵੀ ਜਦਾ ਹੋ ਗਏ ਆ ਅਸੀਂ, ਇਹਨੇ ਮੈਨੂੰ ਬੱਕਰੀਆਂ ਤੇ ਲਾਤਾ ਵਾ ਵੀ ਉਹ ਹੱਲੇ ਤੇ ਕੋਈ ਮੇਰੀ ਕੋਈ ਬਾਤ ਹੀ ਨਹੀਂ ਪੁੱਛਣ ਡਿਆ, ਕਾਹਦਾ ਯਾਰ ਹੈ। ਉਹ ਟਾਈਮ ਗੁਜ਼ਰਿਆ, ਕੁਛ ਦੇਰ ਤੋਂ ਬਾਅਦ ਜਿਹੜੀਆਂ ਬੱਕਰੀਆਂ ਘਟੀਆਂ ਸੀ ਉਹ ਆਸਤਾ ਆਸਤਾ ਪੂਰੀਆਂ ਹੋਣ ਲੱਗ ਪਈਆਂ, ਹੱਤਾ ਕਿ ਇੱਥੋਂ ਤੱਕ ਹੋ ਗਿਆ ਕੋਈ ਸਾਲ 1.5 ਸਾਲ ਜਾਂ 2 ਸਾਲ ਜਿੰਨੇ ਵੀ ਕਹਿ ਲਓ ਵਕਫੇ ਦੇ ਨਾਲ। ਉਸ ਤੋਂ ਬਾਅਦ ਨਾ ਉਹ ਬੱਕਰੀਆਂ ਤਕਰੀਬਨ ਕੋਈ 110 ਤੋਂ 15 ਬੱਕਰੀਆਂ ਹੋ ਗਈਆਂ। ਉਹ ਹੁਣ ਨਾ ਇੱਕ ਦਿਨ ਉਹ ਬਾਦਸ਼ਾਹ ਨੇ ਪੁੱਛਿਆ ਵੀ ਵੇਖ ਕੇ ਆਇਆ ਵੀ ਬੱਕਰੀਆਂ ਕਿੰਨੀਆਂ। ਉਹਨਾਂ ਨੇ ਜਿਸ ਟਾਈਮ ਗਿਣੀਆਂ ਉਹਨਾਂ ਕਿਹਾ ਬਾਦਸ਼ਾਹ ਸਲਾਮ ਨੇ ਬੱਕਰੀਆਂ 100 ਤੋਂ ਵੱਧ ਨਾ ਲੱਗ ਪਈਆਂ ਵਾ, 10-15 ਉੱਤੇ ਹੋ ਗਈਆਂ 100 ਤੋਂ। ਉਹਨਾਂ ਕਿਹਾ ਹੁਣ ਜੇ 100 ਤੋਂ ਉੱਤੇ ਹੋ ਗਏ ਤਾਂ ਅੱਜ ਤੁਸੀਂ ਉਹਨੂੰ ਬੰਦੇ ਨੂੰ ਵੀ ਮੇਰੇ ਦੋਸਤ ਨੂੰ ਵੀ ਤੇ ਬੱਕਰੀਆਂ ਨੂੰ ਲੈ ਕੇ ਤੇ ਨਾਲ ਇੱਥੇ ਆ ਜਾਣਾ। ਉਹਨਾਂ ਨੇ ਇਸੇ ਤਰ੍ਹਾਂ ਕੀਤਾ ਕਿ ਬੱਕਰੀਆਂ ਲੈ ਕੇ ਤੇ ਬਾਦਸ਼ਾਹ ਸਲਾਮਤ ਨੂੰ ਵੀ ਨਾਲ, ਉਹ ਬੰਦੇ ਨੂੰ ਬਾਦਸ਼ਾਹ ਹੀ ਸੀ ਪਹਿਲੇ ਵੀ, ਉਹਨੂੰ ਨਾਲ ਲਿਆ ਤੇ ਲੈ ਕੇ ਉੱਥੇ ਆ ਗਏ। ਹੁਣ ਉੱਥੇ ਜਿਸ ਟਾਈਮ ਆਏ ਤੇ ਆਣ ਕੇ ਉਹਨਾਂ ਨੇ ਨਾ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਸਲਾਮ ਤੁਹਾਡਾ ਦੋਸਤ ਆ ਗਿਆ, ਉਹਦੀ ਮੁਲਾਕਾਤ ਹੋਈ ਬੈਠੇ। ਉਹਨਾਂ ਕਿਹਾ ਭਾਈ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ। ਉਹਨੇ ਕਿਹਾ ਕੀ? ਉਹਨੇ ਕਿਹਾ ਮੈਨੂੰ ਉੱਥੇ ਮਾਰਿਆ। ਉਹਨੇ ਕਿਹਾ ਕੋਈ ਗੱਲ ਨਹੀਂ, ਹੁਣ ਚੰਗੀ ਕਰ ਦਿੰਦੇ ਆ, ਅੱਲਾ ਖੈਰ ਕਰੇਗਾ, ਕੋਈ ਗੱਲ ਨਹੀਂ। ਉਹਨੂੰ ਨਾ ਤਕਰੀਬਨ ਕੋਈ 200-300 ਬੱਕਰੀ, ਬਲਕਿ 200-300 ਊਠ, 200-300 ਬੱਕਰੀ, ਹੋਰ ਇਸ ਤਰ੍ਹਾਂ ਯਾਨੀ ਕਿ ਗਾਵਾਂ ਵਗੈਰਾ ਉਹਨੂੰ ਤੋਹਫੇ 'ਚ ਦਿੱਤੀਆਂ ਦੇ ਕੇ। ਉਹਨੇ ਕਿਹਾ ਜੀ ਇਹ ਅੱਜ ਤੋਂ ਤੁਹਾਡੀਆਂ ਵਾ, ਤੁਸੀਂ ਇੱਥੇ ਰਹਿਣਾ ਤਾਂ ਵੀ 7 ਬਿਸਮਿਲ੍ਲਾ, ਤੁਸੀਂ ਵਾਪਸ ਜਾਣਾ ਤਾਂ ਵੀ 7 ਬਿਸਮਿਲ੍ਲਾ, ਇਹ ਤੁਹਾਡੀਆਂ ਵਾ। ਨਾਲ ਉਹਨੇ 2-4 ਨੌਕਰ ਵੀ ਦੇ ਦਿੱਤੇ ਉਹਨਾਂ ਨੂੰ ਸਾਂਭਣ ਵਾਸਤੇ। ਤੇ ਉਹ ਬਾਦਸ਼ਾਹ ਨੇ ਉੱਥੇ ਇੱਕ ਸਵਾਲ ਕੀਤਾ। ਉਹਨੇ ਕਿਹਾ ਯਾਰ ਗੱਲ ਸੁਣ, ਆ ਜਿਹੜਾ ਮਾਲ ਤੂੰ ਮੈਨੂੰ ਹੁਣ ਦਿੱਤਾ ਵਾ ਉਦੋਂ ਇਹ ਮੈਨੂੰ ਦੇ ਦਿੰਦਾ, ਹਾਂ ਮੈਨੂੰ ਜੋ ਤੂੰ 5-4 ਸਾਲ ਉਹਦੇ ਪੀਝ ਪਾਈ ਰੱਖਿਆ ਉਦੋਂ ਹੀ ਤੂੰ ਮੈਨੂੰ ਇਹ ਦੇ ਦਿੰਦਾ ਤੇ ਚੱਲ ਮੈਂ ਆਪਣਾ ਕੁਛ ਨਾ ਕੁਛ ਕਰ ਲੈਂਦਾ। ਉਹਨੇ ਕਿਹਾ ਗੱਲ ਸੁਣ, ਤੂੰ ਮੇਰਾ ਭਰਾ ਵਾ, ਮੈਨੂੰ ਪਤਾ ਤੈਨੂੰ ਗੁੱਸਾ ਹੋਣਾ ਵਾ, ਦੁੱਖ ਹੋਣਾ ਵਾ, ਲੇਕਿਨ ਸਭ ਤੋਂ ਵੱਡੀ ਜ਼ਾਤ ਅੱਲਾ ਦੀ ਹੈ। ਜਿੰਨੀ ਦੇਰ ਤੱਕ ਉਹ ਨਹੀਂ ਨਾ ਰਾਜ਼ੀ ਹੁੰਦੀ, ਜਿੰਨੀ ਦੇਰ ਤੱਕ ਉਹ ਤੁਹਾਡੇ ਵਾਅਦੇ 'ਚ ਨਹੀਂ ਗਈ, ਤੁਸੀਂ ਘਾਟੇ 'ਚ ਹੀ ਜਾਣਾ। ਉਹਨੇ ਕਿਹਾ ਉਦੋਂ ਮੈਂ ਸਾਰੀਆਂ ਤੈਨੂੰ ਦੇ ਦਿੰਦਾ, ਤੇਰੇ ਦਾ ਟਾਈਮ ਸੀ ਉਦੋਂ ਮਾੜਾ, ਤੂੰ ਇਹ ਵੀ ਨੁਕਸਾਨ ਕਰ ਲੈਣਾ ਸੀ, ਤੂੰ ਇਹ ਵੀ ਖੋ ਕੇ ਮੁੜ ਕੇ ਕੀ ਲੈਣਾ ਸੀ। ਮੈਂ ਇਹ ਵੇਖਦਾ ਰਿਹਾ ਕਿ ਜਦੋਂ ਉੱਤੋਂ ਆਰਡਰ ਆਉਣਾ ਨਾ, ਜਦੋਂ ਉੱਤੋਂ ਉਹਦੇ ਵੱਲ ਵਾਧਾ ਆਉਣਾ ਸ਼ੁਰੂ ਹੋਇਆ ਉਦੋਂ ਹੀ ਉਹਦਾ ਫਾਇਦਾ ਆਉਣਾ ਵਾ। ਮੈਂ ਭਾਵੇਂ ਬਾਦਸ਼ਾਹ, ਮੈਂ ਤੇ ਕੁਝ ਦਿਨਾਂ ਦਾ ਬਾਦਸ਼ਾਹ, ਮੈਨੂੰ ਅੱਲਾ ਨਹੀਂ ਬਣਾਇਆ ਇੱਥੇ ਦਾ, ਤੇ ਮੈਂ ਤਾਂ ਤੇਰੀ ਮਦਦ ਨਹੀਂ ਕਰ ਸਕਦਾ ਜਿੰਨੀ ਤੇ ਮਾਲਕ ਨਾ ਕਰੇ। ਤੇ ਜਦੋਂ ਮੈਂ ਬੱਕਰੀਆਂ ਵਧਣ ਦੀ ਸ਼ਰਤ ਇਸੇ ਤੋਂ ਰੱਖੀ ਸੀ ਵੀ ਜਦੋਂ ਵਧਣ ਲੱਗ ਪੈਣੀਆਂ ਵਾ ਉਦੋਂ ਅੱਲਾ ਦੀ ਜ਼ਾਤ ਨੇ ਇਹਨੂੰ ਵਾਧੇ 'ਚ ਲਿਆਉਣਾ ਸ਼ੁਰੂ ਕਰ ਦੇਣਾ, ਇਹ ਰਾਜ਼ੀ ਹੋ ਜਾਊਗਾ ਰੱਬ ਇਹਦੇ ਤੇ ਉਦੋਂ ਫਿਰ ਇਹਦੀ ਮੈਂ ਮਦਦ ਮੈਂ ਵੀ ਕਰਾਂਗਾ ਤਾਂ ਕਿ ਇਹਦਾ ਵਾਧਾ ਹੋਵੇ। ਅਗਰ ਮੈਂ ਤੈਨੂੰ ਉਦੋਂ ਹੀ ਸਾਰਾ ਕੁਝ ਦੇ ਦਿੰਦਾ ਨਾ, ਤੇਰਾ ਇਹ ਵੀ ਖੁੱਸ ਜਾਣਾ ਸੀ ਤੇ ਅੱਜ ਤੂੰ ਫੇਰ ਜ਼ੀਰੋ ਤੇ ਹੋਣਾ ਸੀ। ਉਹ 2-4 ਸਾਲ ਤੇਰੇ ਤੇ ਜਿਹੜੇ ਸੀ ਉਹ ਜ਼ਵਾਲ ਦੇ ਸੀ, ਲਿਹਾਜ਼ਾ ਉਹ ਤੇਰਾ ਮਾੜਾ ਟਾਈਮ ਸੀਗਾ। ਤੇ ਐ ਅੱਲਾ ਦੇ ਬੰਦਿਓ, ਤੁਹਾਨੂੰ ਗੱਲ ਸੁਣਾਉਣ ਦਾ ਮਕਸਦ ਇਹ ਆ ਕਿ ਤੁਹਾਡਾ ਕੋਈ ਵੀ ਦੋਸਤ, ਕੋਈ ਯਾਰ ਸੱਜਣ ਹਮੇਸ਼ਾ ਹਰ ਟਾਈਮ ਉਹਨੂੰ ਗਲਤ ਨਾ ਸਮਝਿਆ ਕਰੋ। ਕਿਸੇ ਟਾਈਮ ਉਹਦੇ ਵਿੱਚ ਕੋਈ ਹਿਕਮਤ ਵੀ ਹੁੰਦੀ, ਇੱਕ ਗੱਲ। ਔਰ ਦੂਸਰਾ, ਇਸ ਵੀਡੀਓ ਬਣਾਉਣ ਦਾ ਮਕਸਦ ਕਿ ਜਦੋਂ ਵੀ ਕੋਈ ਮਾੜਾ ਟਾਈਮ ਆਵੇ, ਬਜਾਏ ਕਿਸੇ ਕੋਲੋਂ ਮਦਦ ਮੰਗਣ ਦੇ, ਬਜਾਏ ਕਿਸੇ ਦੇ ਸ਼ਿਕਵੇ ਗਿਲੇ ਕਰਨ ਦੇ, ਅੱਲਾ ਨਾਲ ਰਜੂ ਕਰ ਲਓ। ਕਿਉਂਕਿ ਬਾਦਸ਼ਾਹ ਵੀ ਰੱਬ ਦੀ, ਕੁਦਰਤ ਸਾਰੀ ਮਾਲਕ, ਕੁੱਲ ਕਾਇਨਾਤ ਦਾ ਮਾਲਕ ਆ। ਉਹ ਚਾਹੇ ਤੇ ਉਹਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਹਿੱਲਦਾ। ਉਹਦੇ ਨਾਲ ਰਜੂ ਕਰੋ। ਜਿਸ ਤਰ੍ਹਾਂ ਤੁਸੀਂ ਉਹਦੇ ਨਾਲ ਰਜੂ ਕਰੋਗੇ ਨਾ, ਆਟੋਮੈਟਿਕ ਤੁਹਾਡੇ ਦਿਨ ਜਿਹੜੇ ਸਿੱਧੇ ਜਦੋਂ ਹੋਣ ਲੱਗ ਪਏ, ਫਿਰ ਤੁਸੀਂ ਮਿੱਟੀ ਨੂੰ ਵੀ ਫੜੋਗੇ ਤਾਂ ਸੋਨਾ ਬਣਦੀ ਜਾਏਗੀ। ਜੇ ਤੁਹਾਡੇ ਦਿਨ ਮਾੜੇ ਹੋਏ ਤਾਂ ਸੋਨਾ ਵੀ ਤੁਹਾਡਾ ਮਿੱਟੀ ਬਣਦਾ ਜਾਏਗਾ। ਔਰ ਮੇਰੀ ਅੱਜ ਦੀ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਕਿ ਮੈਂ ਪੈਗਾਮ ਪਹੁੰਚਾਵਾਂ ਕਿ ਲੋਕ ਅਕਸਰ ਹੀ ਲੋਕਾਂ ਤੇ ਗਿਲੇ ਕਰਦੇ ਆ। ਲੋਕ ਅਕਸਰ ਮਾੜਾ ਟਾਈਮ ਆ ਜਾਏ ਤੇ ਤੈਨੂੰ ਮੈਨੂੰ ਮਦਦ। ਔਰ ਇੱਕ ਗੱਲ ਮੇਰੀ ਸੁਣ ਲਓ, ਨਬੀ ਪਾਕ ਨੇ ਫਰਮਾਇਆ ਕਿ ਜੇ ਕੋਈ ਬੰਦਾ ਕਿਸੇ ਕੋਲੋਂ ਮੰਗਣ ਲੱਗ ਪੈਂਦਾ ਤੇ ਉਹਦੇ ਉੱਤੇ ਭੀਖ
ਦਰਵਾਜ਼ੇ ਖੋਲ ਦਿੱਤੇ, ਮੁਹਤਾਜੀ ਤੋਂ ਦਰਵਾਜ਼ੇ ਖੋਲ ਦਿੱਤੇ ਜਾਂਦੇ, ਉਹ ਸਦਾ ਹੀ ਮੰਗੀ ਜਾਂਦਾ ਵਾ। ਨਹੀਂ, ਆਹ ਹੱਥ ਬਣਾਓ ਦੇਣ ਵਾਲਾ, ਲੈਣ ਵਾਲਾ ਹੱਥ ਨਾ ਬਣਾਓ, ਔਰ ਅੱਲਾ ਦੀ ਜ਼ਾਤ ਤੁਹਾਡੀ ਜ਼ਰੂਰ ਮਦਦ ਕਰੇਗੀ। ਤੇ ਮੇਰੇ ਨਵੇਂ ਵੇਖਣ ਵਾਲੇ ਦੋਸਤਾਂ ਵਾਸਤੇ ਮੇਰੀ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ, ਲਾਈਕ ਵੀ ਕਰਨ, ਔਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣ ਕਿ ਵੀਡੀਓ ਅੱਜ ਦੀ ਮੇਰੀ ਕੈਸੀ ਲੱਗੀ। ਔਰ ਸਬਸਕ੍ਰਾਈਬ ਕਰਨ ਦਾ ਮਕਸਦ ਹੈ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਆਏਗੀ। ਤੁਹਾਡਾ ਆਪਣਾ ਲਾਲਾ ਵਕਾਰ, ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਅਸਲਾਮੁਅਲੈਕੁਮ।